ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਫਰਵਰੀ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਕਲ, ਸੁਨਹਿਰੀ ਮਤਨ, ਜ਼ਬੂਰ। ਮੈਂ ਤੈਨੂੰ ਤਾਲੀਮ ਦੇਵਾਂਗਾ ਤੇ ਜਿਸ ਰਾਹ ਉੱਤੇ ਤੂੰ ਟੁਰਨਾ ਹੈ ਮੈਂ ਤੈਨੂੰ ਦੱਸਾਂਗਾ। ਮੈਂ ਤੈਨੂੰ ਸਲਾਹ ਦੇਵਾਂਗਾ, ਮੇਰੀ ਅੱਖ ਤੇਰੇ ਉੱਤੇ ਹੋਵੇਗੀ। ਜਵਾਬੀ ਪੜ੍ਹਾਈ। ਮਾੜੇ ਹੱਥਾਂ ਨੂੰ ਜ਼ੋਰ ਤੇ ਮਾੜੇ ਗੋਡਿਆਂ ਨੂੰ ਤਾਕਤ ਦੇ। ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਤੇ ਨਾ ਡਰੋ। ਵੇਖੋ ਤੁਹਾਡਾ ਰੱਬ ਸਜ਼ਾ ਤੇ ਜਜ਼ਾ ਲਈ ਆਉਂਦਾ ਹੈ। ਹਾਂ, ਰੱਬ ਹੀ ਆਏਗਾ ਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨ੍ਹਿਆਂ ਦੀਆਂ ਅੱਖਾਂ ਠੀਕ ਕੀਤੀਆਂ ਜਾਣਗੀਆਂ ਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ। ਫਿਰ ਲੰਗੜੇ ਹਰਨ ਵਾਂਗਰ ਛਲਾਂਗਾਂ ਮਾਰਨਗੇ ਤੇ ਗੂੰਗੇ ਦੀ ਜ਼ੁਬਾਨ ਗਾਏਗੀ। ਕਿਉਂ ਜੇ ਵਰਾਨਿਆਂ ਵਿੱਚ ਪਾਣੀ ਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ, ਬਲਕਿ ਤਲਾਬ ਵੀ ਸੈਰਾਬ ਹੋਣਗੇ ਤੇ ਦਰਿਆਈ ਧਰਤੀ ਚਸ਼ਮਾ ਬਣ ਜਾਵੇਗੀ। ਗਿੱਦੜਾਂ ਦੀਆਂ ਮਾਂਦਾਂ ਵਿੱਚ ਜਿੱਥੇ ਉਹ ਪਏ ਸੀ, ਨਏ ਤੇ ਨਲ ਟਿਕਾਣਾ ਕਰ ਲੈਣਗੇ ਤੇ ਉੱਥੇ ਇੱਕ ਸੜਕ ਤੇ ਰਾਹ ਹੋਵੇਗੀ ਜਿਹੜੀ ਪਾਕ ਰਾਹ ਅਖਵਾਏਗੀ। ਤੇ ਜਿਨ੍ਹਾਂ ਨੂੰ ਰੱਬ ਨੇ ਮਖਲਸੀ ਦਿੱਤੀ ਏ, ਉਹ ਪਰਤ ਕੇ ਆਉਣਗੇ ਤੇ ਸੈਊਨ ਵਿੱਚ ਗਾਉਂਦੇ ਹੋਏ ਆਉਣਗੇ ਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਪਾਣਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਦਰਸੀ ਆਵਾਜ਼ ਬਾਈਬਲ ਵਿੱਚੋਂ। ਐ ਮੇਰੇ ਪੁੱਤਰ, ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨੇ ਤੇ ਮੇਰੇ ਹੁਕਮ ਨੂੰ ਆਪਣੀ ਨਜ਼ਰ ਵਿੱਚ ਰੱਖੇ, ਇੰਜ ਪਈ ਤੂੰ ਸਿਆਣ ਵੱਲ ਆਪਣੇ ਕੰਨ ਰੱਖ ਤੇ ਅਕਲ ਨਾਲ ਦਿਲ ਲਾ ਲੈ। ਬਲਕਿ ਜੇ ਤੂੰ ਅਕਲ ਨੂੰ ਬੁਲਾਵੇਂ ਤੇ ਫਹਿਮ ਲਈ ਆਵਾਜ਼ ਉੱਚੀ ਕਰੇ ਤੇ ਉਹਨੂੰ ਇੰਜ ਲੱਭੇ ਜਿਵੇਂ ਚਾਂਦੀ ਨੂੰ ਤੇ ਉਹਨੂੰ ਇੰਜ ਲੱਭੇ ਜਿਵੇਂ ਖੁਫੀਆ ਖਜ਼ਾਨਿਆਂ ਨੂੰ, ਤੇ ਤੂੰ ਰੱਬ ਦੇ ਡਰ ਨੂੰ ਸਮਝੇਗਾ ਤੇ ਰੱਬ ਦੀ ਮਾਰਫਤ ਨੂੰ ਹਾਸਲ ਕਰੇਗਾ। ਕਿਉਂ ਜੇ ਰੱਬ ਸਿਆਣ ਦਿੰਦਾ ਏ, ਇਲਮ ਤੇ ਅਕਲ ਉਹਦੇ ਮੂੰਹ ਵਿੱਚੋਂ ਹੀ ਨਿਕਲਦੇ ਨੇ। ਉਹ ਰਾਸਤਬਾਜ਼ਾਂ ਦੀ ਮਦਦ ਤਿਆਰ ਰੱਖਦਾ ਹੈ ਤੇ ਰਾਸਤ ਰੋਹ ਲਈ ਉਹ ਢਾਲ ਏ, ਤਾਂ ਜੋ ਉਹ ਉਹਨਾਂ ਦੀਆਂ ਰਾਹਾਂ ਦੀ ਰਖਵਾਲੀ ਕਰੇ ਤੇ ਆਪਣੇ ਮੁਕੱਦਸਾਂ ਦੀ ਰਾਹ ਨੂੰ ਮਹਿਫੂਜ਼ ਰੱਖੇ। ਸੁਲੇਮਾਨ ਨੇ ਆਖਿਆ, ਤੂੰ ਆਪਣੇ ਖਾਦਮ ਮੇਰੇ ਪਿਓ ਦਾਊਦ ਉੱਤੇ ਬੜਾ ਅਹਿਸਾਨ ਕੀਤਾ ਹੈ, ਐਸ ਲਈ ਭਈ ਉਹ ਤੇਰੇ ਹਜ਼ੂਰ ਰਾਸਤੀ ਤੇ ਸਦਾਕਤ ਤੇ ਤੇਰੇ ਨਾਲ ਸਿੱਧੇ ਦਿਲ ਤੋਂ ਚੱਲਦਾ ਰਿਹਾ, ਤੇ ਤੂੰ ਉਹਦੇ ਲਈ ਇਹ ਵੱਡਾ ਅਹਿਸਾਨ ਰੱਖਿਆ ਹੋਇਆ ਸੀ ਭਈ ਤੂੰ ਉਹਨੂੰ ਇੱਕ ਪੁੱਤਰ ਦਿੱਤਾ ਜਿਹੜਾ ਉਹਦੇ ਤਖਤ ਉੱਤੇ ਬੈਠੇ, ਜਿਵੇਂ ਅੱਜ ਦੇ ਦਿਨ ਹੈ। ਤੇ ਹੁਣ ਐ ਖੁਦਾਵੰਦ ਮੇਰੇ ਰੱਬਾ, ਤੂੰ ਆਪਣੇ ਖਾਦਮ ਨੂੰ ਮੇਰੇ ਪਿਓ ਦਾਊਦ ਦੀ ਥਾਂ ਬਾਦਸ਼ਾਹ ਬਣਾਇਆ ਹੈ, ਤੇ ਮੈਂ ਛੋਟਾ ਮੁੰਡਾ ਹੀ ਹਾਂ ਤੇ ਮੈਨੂੰ ਬਾਹਰ ਜਾਣ ਤੇ ਪਰਤ ਕੇ ਆਉਣ ਦੀ ਵੀ ਅਕਲ ਨਹੀਂ। ਤੇ ਤੇਰਾ ਖਾਦਮ ਤੇਰੀ ਕੌਮ ਦੇ ਵਿੱਚ ਹੈ ਜਿਹਨੂੰ ਤੂੰ ਚੁਣ ਲਿਆ ਸੀ। ਉਹ ਅਜਿਹੀ ਕੌਮ ਹੈ ਜਿਹੜੀ ਬਹੁਤੇ ਹੋਣ ਦੇ ਪਾਰੋਂ ਗਿਣੀ ਨਹੀਂ ਜਾ ਸਕਦੀ ਤੇ ਨਾ ਸ਼ੁਮਾਰ ਕੀਤੀ ਜਾ ਸਕਦੀ ਹੈ। ਇਸ ਲਈ ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਨਿਆਂ ਕਰਨ ਲਈ ਸਮਝਣ ਵਾਲਾ ਦਿਲ ਦੇ, ਤਾਂ ਜੋ ਮੈਂ ਚੰਗੇ ਤੇ ਮੰਦੇ ਵਿੱਚ ਅੱਡ ਕਰ ਸਕਾਂ। ਕੌਣ ਜੇ ਤੇਰੀ ਇਸ ਵੱਡੀ ਕੌਮ ਦਾ ਨਿਆਂ ਕੌਣ ਕਰ ਸਕਦਾ ਹੈ। ਤੇ ਇਹ ਗੱਲ ਰੱਬ ਨੂੰ ਪਸੰਦ ਆਈ ਭਈ ਸੁਲੇਮਾਨ ਨੇ ਇਹ ਸ਼ੈ ਮੰਗੀ। ਤੇ ਰੱਬ ਨੇ ਆਖਿਆ ਭਈ ਕਿਉਂ ਜੇ ਤੂੰ ਇਹ ਸ਼ੈ ਮੰਗੀ ਤੇ ਆਪਣੇ ਲਈ ਲੰਮੀ ਉਮਰ ਦੀ ਦਰਖਾਸਤ ਨਹੀਂ ਕੀਤੀ, ਤੇ ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ, ਤੇ ਨਾ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ, ਬਲਕਿ ਨਿਆਂ ਕਰਨ ਲਈ ਤੂੰ ਆਪਣੇ ਲਈ ਅਕਲ ਦੀ ਦਰਖਾਸਤ ਕੀਤੀ ਏ। ਇਸ ਲਈ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਕ ਕੀਤਾ। ਮੈਂ ਤੈਨੂੰ ਇੱਕ ਅਕਲ ਤੇ ਸਮਝ ਵਾਲਾ ਦਿਲ ਦਿੱਤਾ, ਇੰਜ ਦਾ ਭਈ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਜੰਮਿਆ ਤੇ ਨਾ ਤੇਰੇ ਬਾਅਦ ਤੇਰੇ ਵਰਗਾ ਕੋਈ ਆਏਗਾ। ਤੇ ਰੱਬ ਨੇ ਸੁਲੇਮਾਨ ਨੂੰ ਸਿਆਣ ਤੇ ਸਮਝ ਬਹੁਤ ਹੀ ਜ਼ਿਆਦਾ ਤੇ ਦਿਲ ਦੀ ਵੁਸਅਤ ਵੀ ਦਿੱਤੀ, ਜਿਵੇਂ ਸਮੁੰਦਰ ਦੇ ਕਿਨਾਰੇ ਦੀ ਰੇਤ ਹੁੰਦੀ ਏ। ਤੇ ਸੁਲੇਮਾਨ ਦੀ ਸਿਆਣ ਸਾਰੇ ਅਹਿਲੇ ਮਸ਼ਰਕ ਦੀ ਸਿਆਣ ਤੇ ਮਿਸਰ ਦੀ ਸਿਆਣ ਨਾਲੋਂ ਵੱਧ ਫੌਕੀਅਤ ਰੱਖਦੀ ਸੀ, ਇਸ ਲਈ ਭਈ ਉਹ ਸਾਰੇ ਬੰਦਿਆਂ ਨਾਲੋਂ ਬਹੁਤਾ ਸਿਆਣਾ ਸੀ। ਤੇ ਉਹਨੇ 3000 ਮਿਸਾਲਾਂ ਆਖੀਆਂ ਤੇ ਉਹਦੇ 1005 ਗੀਤ ਸੀ। ਤੇ ਸਾਰੀਆਂ ਕੌਮਾਂ ਵਿੱਚੋਂ ਧਰਤੀ ਦੇ ਸਾਰੇ ਬਾਦਸ਼ਾਹਾਂ ਵੱਲੋਂ ਜਿਨ੍ਹਾਂ ਨੇ ਉਹਦੀ ਸਿਆਣ ਸੁਣੀ ਸੀ, ਲੋਕ ਸੁਲੇਮਾਨ ਦੀ ਸਿਆਣ ਸੁਣਨ ਲਈ ਆਉਂਦੇ ਸੀ।
ਮੈਂ ਆਪਣੇ ਇਲਮ ਨੂੰ ਦੂਰੋਂ ਲਿਆਵਾਂਗਾ ਤੇ ਰਾਸਤੀ ਨੂੰ ਆਪਣੇ ਖਾਲਕ ਨਾਲ ਮਨਸੂਬ ਕਰਾਂਗਾ। ਕਿਉਂ ਜੇ ਸੱਚਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ, ਉਹ ਜਿਹੜਾ ਤੇਰੇ ਨਾਲ ਏ ਇਲਮ ਵਿੱਚ ਕਾਮਲ ਏ। ਵੇਖ, ਰੱਬ ਕਾਦਰ ਏ ਤੇ ਕਿਸੇ ਨੂੰ ਹਕੀਰ ਨਹੀਂ ਸਮਝਦਾ। ਉਹ ਫਹਿਮ ਦੀ ਕੁਵਤ ਉੱਤੇ ਗਾਲਬ ਏ। ਉਹ ਸਾਦਕਾਂ ਵੱਲੋਂ ਆਪਣੀਆਂ ਅੱਖਾਂ ਨਹੀਂ ਫੇਰਦਾ, ਬਲਕਿ ਉਹਨਾਂ ਨੂੰ ਬਾਦਸ਼ਾਹਾਂ ਨਾਲ ਤਖਤ ਉੱਤੇ ਬਿਠਾਉਂਦਾ ਏ ਤੇ ਉਹ ਸਰਫਰਾਜ਼ ਹੁੰਦੇ ਨੇ। ਉਹ ਉਹਨਾਂ ਦੇ ਕੰਨਾਂ ਨੂੰ ਤਾਲੀਮ ਲਈ ਖੋਲ੍ਹਦਾ ਏ ਤੇ ਹੁਕਮ ਦਿੰਦਾ ਏ ਭਈ ਬੁਰਿਆਈ ਤੋਂ ਬਾਜ਼ ਆਉਣ। ਜੇ ਉਹ ਸੁਣ ਲੈਣ ਤੇ ਉਹਦੀ ਇਬਾਦਤ ਕਰਨ ਤੇ ਆਪਣੇ ਦਿਨ ਇਕਬਾਲਮੰਦੀ ਵਿੱਚ ਤੇ ਆਪਣੇ ਵਰੇ ਖੁਸ਼ਹਾਲੀ ਵਿੱਚ ਗੁਜ਼ਾਰਨਗੇ। ਉਸ ਦਿਨ ਯਿਸੂ ਘਰੋਂ ਨਿਕਲ ਕੇ ਝੀਲ ਦੇ ਕੰਢੇ ਜਾ ਬੈਠਿਆ ਤੇ ਉਹਦੇ ਕੋਲ ਅਜਿਹਾ ਰਸ਼ ਇਕੱਠਾ ਹੋ ਗਿਆ ਭਈ ਉਹ ਕਸ਼ਤੀ ਉੱਤੇ ਚੜ੍ਹ ਕੇ ਬੈਠ ਗਿਆ ਤੇ ਸਾਰੇ ਲੋਕ ਕੰਢੇ ਉੱਤੇ ਖੜ੍ਹੇ ਰਹੇ। ਤੇ ਉਹਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਆਖੀਆਂ ਭਈ ਵੇਖੋ, ਇੱਕ ਬੋਣ ਵਾਲਾ ਬੀਜ ਬੋਣ ਨਿਕਲਿਆ। ਚੇਲਿਆਂ ਨੇ ਉਹਦੇ ਕੋਲ ਆ ਕੇ ਉਹਨੂੰ ਪੁੱਛਿਆ ਭਈ ਤੂੰ ਤਮਸੀਲਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਇਸ ਲਈ ਭਈ ਤੁਹਾਨੂੰ ਅਸਮਾਨ ਦੇ ਭੇਤਾਂ ਦੀ ਸਮਝ ਦਿੱਤੀ ਗਈ ਏ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ। ਮੈਂ ਉਹਨਾਂ ਨਾਲ ਤਮਸੀਲਾਂ ਵਿੱਚ ਇਸ ਲਈ ਗੱਲਾਂ ਕਰਦਾ ਹਾਂ ਭਈ ਉਹ ਵੇਖਦਿਆਂ ਹੋਏ ਨਹੀਂ ਵੇਖਦੇ ਤੇ ਸੁਣਦਿਆਂ ਹੋਏ ਨਹੀਂ ਸੁਣਦੇ ਤੇ ਨਹੀਂ ਸਮਝਦੇ। ਕਿਉਂ ਜੇ ਇਹਨਾਂ ਲੋਕਾਂ ਦੇ ਦਿਲ ਉੱਤੇ ਚਰਬੀ ਚੜ੍ਹ ਗਈ ਏ ਤੇ ਉਹ ਕੰਨਾਂ ਤੋਂ ਉੱਚਾ ਸੁਣਦੇ ਨੇ ਤੇ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਨੇ ਭਈ ਕਿਤੇ ਇੰਜ ਨਾ ਹੋਵੇ ਕਿ ਅੱਖਾਂ ਤੋਂ ਜਾਣ ਲੈਣ ਤੇ ਕੰਨਾਂ ਤੋਂ ਸੁਣ ਲੈਣ ਤੇ ਦਿਲੋਂ ਸਮਝ ਕੇ ਰਜੂ ਲਿਆਉਣ ਤੇ ਮੈਂ ਉਹਨਾਂ ਨੂੰ ਸ਼ਿਫਾ ਦੇਵਾਂ। ਪਰ ਮੁਬਾਰਕ ਨੇ ਤੁਹਾਡੀਆਂ ਅੱਖਾਂ, ਇਸ ਲਈ ਭਈ ਉਹ ਵੇਖਦੀਆਂ ਨੇ ਤੇ ਤੁਹਾਡੇ ਕੰਨ ਭਈ ਉਹ ਸੁਣਦੇ ਨੇ। ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥੱਥਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਭਈ ਆਪਣਾ ਹੱਥ ਉਹਦੇ ਉੱਤੇ ਰੱਖ। ਉਹ ਉਹਨੂੰ ਰਸ਼ ਤੋਂ ਵੱਖਰਾ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਵਾੜੀਆਂ ਤੇ ਥੁੱਕ ਕੇ ਉਹਦੀ ਜ਼ੁਬਾਨ ਛੂਈ ਤੇ ਅਸਮਾਨ ਵੱਲ ਵੇਖ ਕੇ ਇੱਕ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ, ਯਾਨੀ ਖੁੱਲ੍ਹ ਜਾ। ਤੇ ਉਹਦੇ ਕੰਨ ਖੁੱਲ੍ਹ ਗਏ ਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ੍ਹ ਗਈ ਤੇ ਉਹ ਸਾਫ਼ ਬੋਲਣ ਲੱਗ ਪਿਆ। ਕੀ ਥੋੜ੍ਹੀ ਜਿਹੀ ਦੇਰ ਬਾਕੀ ਨਹੀਂ, ਜਦੋਂ ਲੁਬਨਾਨ ਹਰਾ ਭਰਾ ਮੈਦਾਨ ਹੋ ਜਾਵੇਗਾ ਤੇ ਹਰਾ ਭਰਾ ਮੈਦਾਨ ਜੰਗਲ ਸਮਝਿਆ ਜਾਏਗਾ। ਤੇ ਉਸ ਵੇਲੇ ਬੋਲੇ ਕਿਤਾਬ ਦੀਆਂ ਗੱਲਾਂ ਸੁਣਨਗੇ ਤੇ ਅੰਨ੍ਹਿਆਂ ਦੀਆਂ ਅੱਖਾਂ ਤਾਰੀਕੀ ਤੇ ਹਨੇਰੇ ਵਿੱਚੋਂ ਵੇਖਣਗੀਆਂ। ਉਦੋਂ ਮਸਕੀਨ ਰੱਬ ਵਿੱਚ ਬਹੁਤਾ ਖੁਸ਼ ਹੋਣਗੇ ਤੇ ਗਰੀਬ ਤੇ ਜ਼ਰੂਰਤਮੰਦ ਇਸਰਾਈਲ ਦੇ ਕਦੂਸ ਵਿੱਚ ਸ਼ਾਦਮਾਨ ਹੋਣਗੇ। ਤੇ ਉਹ ਵੀ ਜਿਹੜੇ ਰੂਹ ਵਿੱਚ ਗੁੰਮਰਾਹ ਨੇ ਸਿਆਣ ਹਾਸਲ ਕਰਨਗੇ ਤੇ ਬੁੜਬੁੜਾਉਣ ਵਾਲੇ ਤਾਲੀਮ ਪਜ਼ੀਰ ਹੋਣਗੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ, ਰੂਹ, ਸਭ ਦਾ ਹਾਕਮ ਏ ਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਅਕਲ ਏ। ਭਈ ਰੱਬ ਮੁਹੱਬਤ ਏ ਤੇ ਇਸ ਲਈ ਉਹ ਇਲਾਹੀ ਅਸੂਲ ਏ। ਇਲਾਹੀ ਤਿਬੀਅਤ ਜਿਵੇਂ ਰੂਹਾਨੀ ਸਿਆਣ ਉੱਤੇ ਜ਼ਾਹਿਰ ਹੋਈ ਏ, ਵਾਜ਼ਿਹ ਤੌਰ ਤੇ ਦੱਸਦੀ ਏ ਭਈ ਸਭ ਕੁਝ ਅਕਲ ਹੀ ਏ ਤੇ ਇਹ ਅਕਲ ਰੱਬ ਕਾਦਰ ਮੁਤਲਕ, ਕਾਦਰੁਲ ਜ਼ਹੂਰ, ਅਲਾਮੁਲ ਗਯੂਬ ਯਾਨੀ ਸਾਰੀ ਕੁਦਰਤ ਵਾਲਾ, ਹਰ ਥਾਂ ਤੇ ਹਾਜ਼ਰ ਤੇ ਸਭ ਕੁਝ ਜਾਣਨ ਵਾਲਾ ਹੈ। ਇਸ ਲਈ ਉਹ ਸਭ ਕੁਝ ਜੋ ਸੱਚਮੁੱਚ ਏ ਉਹ ਅਕਲ ਨੂੰ ਜ਼ਾਹਿਰ ਕਰਦਾ ਹੈ। ਅਕਲ ਕੱਲਾ ਮੈਂ ਜਾਂ ਅਸੀਂ, ਕੱਲੀ ਰੂਹ, ਹਸਤੀ, ਇਲਾਹੀ ਅਸੂਲ, ਅਸਲ, ਹਯਾਤੀ, ਸੱਚਾਈ, ਪਿਆਰ, ਕੱਲਾ ਰੱਬ ਉਹ ਨਹੀਂ ਜਿਹੜਾ ਇਨਸਾਨ ਵਿੱਚ ਏ, ਬਲਕਿ ਇਲਾਹੀ ਅਸੂਲ ਜਾਂ ਰੱਬ ਇਨਸਾਨ ਜਿਹਦਾ ਪੂਰਾ ਤੇ ਕਾਮਲ ਇਜ਼ਹਾਰ ਏ। ਅਲੂਹੀਅਤ ਜਿਹੜੀ ਵਾਜ਼ਿਆ ਕਰਦੀ ਏ ਪਰ ਆਪ ਵਾਜ਼ਿਆ ਨਹੀਂ ਹੁੰਦੀ। ਅਕਲ ਸਾਰੀ ਸਿਆਣ, ਇਦਰਾਕ ਤੇ ਇਸਤਦਾਦ ਦੀ ਮਲਕੀਅਤ ਰੱਖਦੀ ਏ। ਇਸ ਲਈ ਜ਼ਹਿਨੀ ਸਲਾਹੀਅਤਾਂ ਤਨਜ਼ੀਮ ਸਾਜ਼ੀ ਤੇ ਤਾਫਨ ਪਜ਼ੀਰੀ ਦੇ ਰਹਿਮੋ ਕਰਮ ਉੱਤੇ ਨਹੀਂ ਤੇ ਇਹਦੇ ਕੀੜੇ ਇਨਸਾਨ ਨੂੰ ਤਬਾਹ ਕਰ ਦੇਣ। ਜੇ ਇਨਸਾਨ ਦੇ ਸੁੱਚੇ ਹਵਾਸ ਦਾ ਜ਼ਖਮੀ ਹੋ ਜਾਣਾ ਮੁਮਕਿਨ ਹੁੰਦਾ ਤੇ ਰੂਹ ਨੂੰ ਉਹਨਾਂ ਦੀ ਸਾਰੀ ਕਾਮਲੀਅਤ ਵਿੱਚ ਦੁਬਾਰਾ ਬਣਾ ਦੇਣਾ ਚਾਹੀਦਾ ਹੈ, ਪਰ ਇਹ ਖਰਾਬ ਜਾਂ ਬਰਬਾਦ ਨਹੀਂ ਕੀਤੇ ਜਾ ਸਕਦੇ ਕਿਉਂ ਜੇ ਇਹ ਫਾਨੀ ਅਕਲ ਵਿੱਚ ਵਜੂਦ ਰੱਖਦੇ ਨੇ, ਨਾ ਕਿ ਫਾਨੀ ਮਾਦੇ ਵਿੱਚ।
ਅੱਖਾਂ, ਰੂਹਾਨੀ ਸਿਆਣ ਮਾਦੀ ਨਹੀਂ ਬਲਕਿ ਜ਼ਹਿਨੀ। ਯਿਸੂ ਨੇ ਆਖਿਆ ਬਾਹਰ ਦੇ ਮੰਜ਼ਰ ਨੂੰ ਵੇਖਦਿਆਂ ਹੋਏ, ਭਈ ਅੱਖਾਂ ਹੈ ਨੇ ਪਰ ਤੁਸੀਂ ਨਹੀਂ ਵੇਖਦੇ। ਕੰਨ, ਬਰਾਏ ਨਾਮ ਮਾਦੀ ਹਵਾਸ ਦੇ ਅਜ਼ਾ ਨਹੀਂ ਬਲਕਿ ਰੂਹਾਨੀ ਸਿਆਣ। ਯਿਸੂ ਨੇ ਆਖਿਆ ਰੂਹਾਨੀ ਸਮਝ ਦੇ ਬਾਰੇ, ਭਈ ਕੰਨ ਹੈ ਨੇ ਤੇ ਤੁਸੀਂ ਸੁਣਦੇ ਨਹੀਂ। ਬਸੀਰਤ, ਸਮਾਤ, ਸਾਰੇ ਰੂਹਾਨੀ ਅਹਿਸਾਸ ਅਬਦੀ ਨੇ, ਇਹ ਮੁੱਕ ਨਹੀਂ ਸਕਦੇ। ਇਹਨਾਂ ਦੀ ਹਕੀਕਤ ਤੇ ਲਾਫਾਨੀਅਤ ਰੂਹ ਤੇ ਸਿਆਣ ਵਿੱਚ ਨੇ, ਨਾ ਕਿ ਮਾਦੇ ਵਿੱਚ ਨੇ। ਇਸੇ ਤਰ੍ਹਾਂ ਉਹਨਾਂ ਦੀ ਮਜ਼ਬੂਤੀ ਵੀ। ਜੇ ਇੰਜ ਨਾ ਹੁੰਦਾ ਤੇ ਇਨਸਾਨ ਜਲਦੀ ਮਾਰ ਦਿੱਤਾ ਜਾਂਦਾ। ਜੇ ਮਾਦੀ 5 ਹਵਾਸ ਉਹ ਆਲਾ ਹੁੰਦੇ ਜਿਨ੍ਹਾਂ ਦੇ ਰਾਹੀਂ ਰੱਬ ਨੂੰ ਸਮਝਿਆ ਜਾ ਸਕਦਾ, ਤੇ ਫਾਲਜ, ਅੰਨਾਪਨ ਤੇ ਬੋਲਾਪਨ ਇਨਸਾਨ ਨੂੰ ਇੱਕ ਖੌਫਨਾਕ ਹਾਲਤ ਵਿੱਚ ਲੈ ਜਾਂਦੇ, ਜਿੱਥੇ ਉਹ ਦੂਜਿਆਂ ਵਾਂਗਰ ਹੁੰਦਾ, ਬਗੈਰ ਕਿਸੇ ਆਸ ਤੇ ਰੱਬ ਤੋਂ ਬਗੈਰ ਜੱਗ ਵਿੱਚ। ਪਰ ਅਸਲ ਵਿੱਚ ਇਹ ਆਫਤਾਂ ਆਮ ਤੌਰ 'ਤੇ ਇਨਸਾਨ ਨੂੰ ਖੁਸ਼ੀ ਤੇ ਵਜੂਦ ਦੇ ਤਾਲਬ ਹੋਣ ਤੇ ਇਹਨਾਂ ਨੂੰ ਲੱਭਣ ਵੱਲ ਲੈ ਜਾਂਦੀਆਂ ਨੇ। ਜਦੋਂ ਯਿਸੂ ਇਹ ਵਾਜ਼ਿਆ ਕਰਦਾ ਏ ਭਈ ਬਦਨ ਦਾ ਨੂਰ ਅੱਖ ਏ, ਤੇ ਯਕੀਨਨ ਉਹਦਾ ਮਤਲਬ ਇਹ ਹੈ ਭਈ ਨੂਰ ਦਾ ਇਨਹਿਸਾਰ ਅਕਲ ਉੱਤੇ ਹੈ, ਨਾ ਕਿ ਪਚੀਦਾ ਰਤੂਬਤਾਂ, ਅਦਸਿਆਂ, ਪੱਠਿਆਂ, ਅੱਖ ਦੀ ਪੁਤਲੀ ਜਾਂ ਝਿੱਲੀ ਉੱਤੇ ਹੈ, ਜਿਹੜੀਆਂ ਨਜ਼ਰ ਦੇ ਅਜ਼ੂ ਨੂੰ ਬਣਾਉਂਦੀਆਂ ਨੇ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨਾਂ ਦੇ ਬਸ ਉਹੀ ਹਵਾਸ ਰੂਹਾਨੀ ਨੇ ਜਿਹੜੇ ਇਲਾਹੀ ਅਕਲ ਤੋਂ ਜਾਰੀ ਹੁੰਦੇ ਨੇ। ਸੋਚਾਂ ਰੱਬ ਤੋਂ ਇਨਸਾਨਾਂ ਵਿੱਚ ਆਉਂਦੀਆਂ ਨੇ, ਪਰ ਨਾ ਹੀ ਅਹਿਸਾਸ ਤੇ ਨਾ ਹੀ ਰਿਪੋਰਟਾਂ ਮਾਦੀ ਜਿਸਮ ਤੋਂ ਅਕਲ ਵਿੱਚ ਜਾਂਦੀਆਂ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਉਹਦੇ ਖਿਆਲ ਯਾਨੀ ਇਨਸਾਨ ਵਿੱਚ ਸ਼ਾਮਲ ਹੁੰਦਾ ਹੈ। ਮਾਦਾ ਜੀ ਸ਼ਾਉਰ ਨਹੀਂ ਹੈ, ਤੇ ਇਹ ਚੰਗਿਆਈ ਜਾਂ ਬੁਰਿਆਈ, ਖੁਸ਼ੀ ਜਾਂ ਪੀੜ ਨੂੰ ਨਹੀਂ ਜਾਣ ਸਕਦਾ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਹੈ, ਬਸ ਆਖਰਤ ਜਿਹਨੂੰ ਇਨਸਾਨ ਜੰਨਤ ਆਖਦਾ ਹੈ ਉਹਦੇ ਵਿੱਚ ਹੀ ਨਹੀਂ ਬਲਕਿ ਹੁਣੇ ਤੇ ਇੱਥੇ ਹਾਸਲ ਕਰੁੰਦਾ ਹੋਣ ਦੀ ਸਾਇੰਸ ਵੇਲੇ ਤੇ ਅਬਦੀਅਤ ਲਈ ਵੱਡੀ ਸੱਚਾਈ ਹੈ। ਇਸ ਦਾਅਵੇ ਦਾ ਵਹਿਮ ਭਈ ਇਨਸਾਨ ਰੱਬ ਦੀ ਸ਼ਬੀਹ ਹੈ, ਰੂਹ ਤੇ ਮਾਦੇ, ਅਕਲ ਤੇ ਜਿਸਮ ਦੀਆਂ ਉਲਟੀਆਂ ਫਿਤਰਤਾਂ ਨਾਲ ਸਾਹਮਣੇ ਆਉਂਦਾ ਹੈ, ਕਿਉਂ ਜੇ ਇੱਕ ਅਕਲ ਵਾਲਾ ਹੈ ਤੇ ਦੂਜਾ ਬੇਅਕਲ ਹੈ। ਵੇਲਾ ਆ ਗਿਆ ਹੈ ਭਈ ਲਾਮਹਦੂਦ ਤੇ ਮਾਦੀ ਜਿਸਮ, ਫਾਨੀ ਤਸਵਰ, ਅਕਲ ਦੀ ਨਸ਼ਿਸਤ, ਸਿਆਣ ਦੇ ਇਲਾਹੀ ਅਹਿਸਾਸ ਤੇ ਉਹਦੇ ਇਜ਼ਹਾਰ ਨੂੰ ਦੇਵੇ। ਇਹ ਸਾਇੰਸ ਬਹੁਤ ਆਲਾ ਹਸਤੀ ਜਾਂ ਇਲਾਹੀ ਅਸੂਲ ਤੇ ਖਿਆਲ ਦੀ ਚੰਗੀ ਸਮਝ ਦਿੰਦੀ ਹੈ। ਕ੍ਰਿਸਚਨ ਸਾਇੰਸ ਦੇ ਰਾਹੀਂ ਜਦੋਂ ਇਨਸਾਨ ਇੱਕ ਉੱਚੀ ਸਿਆਣ ਤੀਕਰ ਪਹੁੰਚਦੇ ਨੇ, ਤੇ ਉਹ ਮਾਦੇ ਤੋਂ ਨਹੀਂ ਬਲਕਿ ਇਲਾਹੀ ਅਸੂਲ ਤੋਂ ਯਾਨੀ ਰੱਬ ਤੋਂ ਸਿੱਖਣਗੇ ਭਈ ਕਿਵੇਂ ਮਸੀਹ ਯਾਨੀ ਸੱਚਾਈ ਨੂੰ ਸ਼ਫਾ ਦੇ ਤੌਰ ਤੇ ਸਲਾਮਤੀ ਦੇ ਤੌਰ ਤੇ ਤਾਕਤ ਆਖਣਾ ਹੈ। ਮਾਜ਼ੀ, ਹਾਲ ਤੇ ਮੁਸਤਕਬਲ ਨੂੰ ਜਾਣਨਾ ਅਜ਼ਲੀ ਇਲਾਹੀ ਅਕਲ ਤੇ ਉਸ ਅਕਲ ਨਾਲ ਤਾਲੁਕ ਰੱਖਣ ਵਾਲੇ ਖਿਆਲ ਦਾ ਖਾਸ ਹੱਕ ਹੈ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀਹ ਪੈਮਾਨੇ ਉੱਤੇ ਇਲਾਹੀ ਅਕਲ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਹੈ, ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਗੋਈ ਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਤੇ ਹਾਂ, ਆਜ਼ਾਦ ਅਕਲ ਦੀ ਵੁਸਅਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਭਈ ਅਕਲ ਲਾਮਹਦੂਦ ਹੈ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਤੇ ਸੁਣਨ ਲਈ ਅੱਖ ਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਤੇ ਇਨਸਾਰ ਕਰਦੀ ਹੈ। ਅਕਲ ਦੀ ਉਸ ਸਾਇੰਸ ਵੱਲ ਇੱਕ ਕਦਮ ਹੈ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਤੇ ਵਜੂਦ ਬਾਰੇ ਆਗਾਹੀ ਹਾਸਲ ਕਰਦੇ ਹਾਂ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਭਈ ਸਾਰੇ ਇਨਸਾਨਾਂ ਦੀ ਅਕਲ ਇੱਕ ਹੈ, ਇੱਕ ਰੱਬ ਤੇ ਪਿਓ, ਇੱਕ ਹਯਾਤੀ ਸੱਚਾਈ ਤੇ ਪਿਆਰ ਹੈ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਏਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਏਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਹੈ, ਜਿਹਦੇ ਕੋਲ ਉਹੀ ਅਕਲ ਹੈ ਜਿਹੜੀ ਮਸੀਹ ਵਿੱਚ ਸੀ। ਰੱਬ ਇਨਸਾਨ ਦਾ ਖਾਲਕ ਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਹੈ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਹੈ
ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ, ਤੇ ਇਹ ਉਹੀ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਿਰ ਨਹੀਂ ਕੀਤਾ। ਤੇ ਨਤੀਜੇ ਦੇ ਤੌਰ ਤੇ ਇਹ ਉਹ ਵੇਲਾ ਸੀ ਜਦੋਂ ਉਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਤੇ ਸਾਇੰਸ ਭੁੱਲ ਚੁੱਕ ਜਾਣਦੀ ਏ, ਨਾ ਹੀ ਹਮਾਹੰਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਮਾਦੇ ਦੀ ਬਜਾਏ ਰੂਹਾਨੀ ਤੌਰ ਤੇ ਵੇਖਣ ਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ਿਹਨੀ ਸਲਾਹੀਅਤਾਂ ਦੇ ਗਵਾਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗਵਾਚ ਤੇ ਨਹੀਂ ਸਕਦੇ, ਪਰ ਅਕਲ ਹਮੇਸ਼ ਤਿਕਰ ਰਹਿੰਦੀ ਏ। ਉਹਦੀ ਸਿਆਣ ਨੇ ਸਦੀਆਂ ਪਹਿਲਾਂ ਅੰਨੇ ਨੂੰ ਬੇਨਾਈ ਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ, ਤੇ ਇਹ ਇਹਨਾਂ ਮੌਜਜ਼ਿਆਂ ਨੂੰ ਦੁਹਰਾਏਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰਅੰਦਾਜ਼ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।